अलैक्म दोस्तों, क्या हाल चाल है? ठीक हो? खुश हो? डेली सवेल बैठक दे विच तुहारा दोस्त तुहारा होस्ट गजनफर अब्बास हाजिर। आज तुहारे वास्ते एक परिवल गिन के आया। सही रिफत अब्बास दा नावल नीलियां सिलां पिछों। 18वीं दरी जागसू सही कट्ठे नारंगी दी मुल्तान आमद। FIR दर्ज ना थीवण दा सुण के नारंगी कल्होकी मुल्तान पहुंचाई है। ਉਹਦੇ ਫਲੈਟ ਵਿੱਚ ਇੱਕ ਨੰਢੜੀ ਮੇਜ਼ ਤੇ ਰੇਲਵੇ ਦੇ ਦੁਖਾਨੀ ਇੰਜਣ ਦਾ ਇੱਕ ਬਹੁ ਸੁੱਠਲ ਮਾਡਲ ਪਿਆ। ਇਹ ਇੰਜਣ ਲਗਭਗ 2 ਫੁੱਟ ਦਰੀਘਾ, 6 ਇੰਚ ਮੋਕਲਾ ਤੇ 1 ਫੁੱਟ ਉੱਚਾ ਹੈ। ਇਹ ਆਪਣੀ ਢਾਲ ਵਿੱਚੋਂ ਭਾਵੇਂ ਪੂਰਾ ਨਾ ਹੋਵੇ, ਪਰ ਆਪਣੀ ਭਾਲ ਵਿੱਚੋਂ ਪੂਰਾ ਹੈ। ਇਹਦੀ ਕਾਲੀ ਰੱਤੀ ਤੇ ਕਈ ਜਾਊਂ ਸੁਨਹਿਰੀ ਝਾਲ ਵਿੱਚੋਂ ਜਾਪਦਾ ਹਾਂ, ਜੋ ਕਈ ਸ਼ੈ ਦੇ ਵਡੱਪ ਤੋਂ ਹਟਵਾਂ ਉਹਦਾ ਨਿਕੜਪ ਵੀ ਆਪਣੀ ਪੂਰੀ ਹੋਂਦ ਰੱਖਦੇ। ਇਹ ਮਾਡਲ ਵਿੱਚ ਡਰਾਈਵਰ ਤੇ ਫਾਇਰਮੈਨ ਦੀ ਛੱਤਰ, ਇੰਜਣ ਦੇ ਚਫੇਰੋਂ ਪੇਰ ਝਲ, ਬੋਇਲਰ, ਭਾਪ ਦੀਆਂ ਗੋਮਟਿਆਂ, ਪਾਣੀ ਦਾ ਟੈਂਕ, ਕੋਇਲਿਆਂ ਦੀ ਕੋਠੜੀ, ਚਿਮਨੀ, ਭਾਅ ਦੀ ਢੁੰਡੀ, ਦੁਖਾਨੀ ਸੀਟੀ, ਪਿਸਟਨ, ਅਗੂਹੇ ਛੱਜੇ ਤੇ ਮੱਥੇ ਦੀ ਬਲਾਟ ਸਹਿਤੀ ਹਰ ਸ਼ੈ ਨਿਸ਼ਾਬਰ ਹੈ। ਇਹ ਦੁਖਾਨੀ ਇੰਜਣ ਭਾਵੇਂ ਛਕ ਛਕ ਕਰੇਂਦੀ ਸੀਟੀ ॾेंदा ਰੇਲ ਦੀ ਪਟੜੀ ਤੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤਾਈਂ ਨਾ ਭੱਜ ਸਕਦਾ ਹਾਂ, ਪਰ ਉਹਦੇ ਖਾਬੇ ਤੇ ਉਦਰੇਵੇਂ ਵਿੱਚ ਜ਼ਰੂਰ ਦਰੁਕਦਾ ਰਹਿ ਪੈਂਦਾ ਹਾਂ। ਨਾਰੰਗੀ ਦਾ ਆਖਣ ਹਾਂ, ਜੋ ਇਹ ਰੇਲਵੇ ਇੰਜਣ ਦਾ ਮਾਡਲ ਇਹ ਕਮਰੇ ਕੂ ਜਹਾਨ ਦੇ ਗੋਠੇ, ਦਰਿਆਵੇਂ ਤੇ ਜੰਗਲੇ ਨਾਲ ਗਢੇਂਦਾ ਪਏ। ਉਹੀ ਮਾਡਲ ਤੋਂ ਮੁਲਤਾਨ ਵਿੱਚ ਅਕਸਰ ਉੱਡਣ ਵਾਲੀ ਦੁੱਧੜ, ਜਿਹੜੀ 100 ਤਾਕੜਿਆਂ ਤੇ ਸ਼ੀਸ਼ਾਂ ਵਿੱਚੋਂ ਵੀ ਅੰਦਰ ਲੰਘ ਆਉਂਦੀ ਹੈ, ਛਣਕੇਂਦੀ ਤੇ ਵੱਲ ਇਹਦਾ ਪਾਸਾ ਬਦਲਾ ਕੇ ਦੇਦੀ ਹੈ। ਉਹ ਆਦੀ ਹੈ, ਇਹ ਇੰਜਣ ਪਿੱਛੋਂ ਅੱਜ ਵੀ ਵੇਲੇ ਦੇ ਅਣਡਿੱਠੇ ਛਕੜੇ ਬੱਧਲ ਹਨ ਤੇ ਇਹ ਛਕ ਛਕ ਕਰੇਂਦਾ, ਸੀਟੀ ॾेंदा, ਇੱਕ ਜਾਊਂ ਬਈ ਜਾ ਭਜਦਾ ਪਏ। ਉਹ ਧੰਮੀ ਨਾਲ ਜਾਗੇ ਬਦਰਾਂ ਦੇ ਛੇਕੜੀ ਡਹਾਕੇ ਦਾ ਸਿੱਜ ਕੁਝ ਚਿਰ ਪਿੱਛੋਂ ਉਭਰਨ ਵਾਲਾ ਹਾ। ਉਹਨਾਂ ਤਾਕੜੀ ਵਿੱਚੋਂ ਇੱਕ ਘਿਰੇ ਹੋਏ ਸ਼ਹਿਰ ਕੋ ਭਾਲਿਆ, ਜਿਹੜਾ ਹਮੇਸ਼ ਦੀ ਝੜਮਾਰੀ, ਕੁਠਾਲ ਤੇ ਡਢਪ ਵਿੱਚੋਂ ਕੱਢਣ ਦਾ ਓਪਰਾ ਰੋਗਨ ਝਲ ਗਿਆ ਹਾ। ਇਹ ਵੇਲੇ ਅੰਦਰੂਨ ਸ਼ਹਿਰ ਦਿਆਂ ਇੱਕ ਦੂਜੇ ਨਾਲ ਗੰਢਿਲ ਕਾਠ ਦੀਆਂ ਮਾੜੀਆਂ ਕਈ ਵੱਡੇ ਸਮੁੰਦਰੀ ਜਹਾਜ਼ ਵਾਂਗੂ ਪਿਆ ਦਿਸਦਿਆਂ ਹਨ, ਜਿਹੜਾ ਬਹੁ ਵੇਲਿਆਂ ਤੋਂ ਆਪਣੀ ਬੰਦਰ ਉੱਤੇ ਖੜ ਗਿਆ ਹਾ। ਉਹ ਦੋਹੇ ਦੁਪਹਿਰਾਂ ਵੇਲੇ ਮੁਲਤਾਨ ਦੀ ਇੱਕ ਕਦੀਮੀ ਲਾਇਬ੍ਰੇਰੀ ਵਿੱਚ ਰਾਹਤ ਪਟੋਲੀ, ਹਬੀਬ ਫੁਲਾਹੀ ਤੇ ਮੁਜ਼ੱਫਰ ਬੁਖਾਰੀ ਦੀ ਤਾਂਗ ਵਿੱਚ ਬੈਠੇ ਹਨ। ਨਾਰੰਗੀ ਰਾਹਤ ਪਟੋਲੀ ਤੇ ਹਬੀਬ ਫੁਲਾਹੀ ਨਾਲ ਪਹਿਲੇ ਮਿਲ ਚੁੱਕੀ ਹੈ, ਪਰ ਮੁਜ਼ੱਫਰ ਬੁਖਾਰੀ ਨਾਲ ਪਹਿਲੀ ਜਾਣ ਸੁਝਾਣ ਦੀ ਤਾਂਗ ਹੀ ਹੈ। ਇਹ ਵੇਲੇ ਲਾਇਬ੍ਰੇਰੀ ਵਿੱਚ ਬਹੁਤ ਥੋੜੇ ਲੋਕ ਹਨ ਤੇ ਬੁੱਢੜਾ ਲਾਇਬ੍ਰੇਰੀਅਨ ਆਪਣੇ ਸੰਗਤਿਆਂ ਇਕੱਠੇ ਕਿਤਾਬਾਂ ਦੀਆਂ ਅਲਮਾਰੀਆਂ ਦੇ ਅੱਧ ਵਿੱਚ ਕੁਰਸੀਆਂ ਘਤਵਾ ਕੇ ਬੈਠਾ ਹਾ। ਉਹ ਦੇਖ ਕੇ ਲੱਗਦਾ ਹਾ, ਜੋ ਉਹ ਸਦੀਆਂ ਤੋਂ ਲਾਇਬ੍ਰੇਰੀ ਦੀਆਂ ਅੰਦਰੂਨੀ ਰਾਹਦਾਰੀਆਂ ਵਿੱਚ ਲੱਥਾ ਹੋਏ ਤੇ ਆਮਣ ਵਾਲੇ ਹਰ ਮਾਣੂ ਨੂੰ ਆਪਣੀਆਂ ਠੁੱਲੀਆਂ ਅੱਖੀ ਨਾਲ ਦੇਦਾ ਹੈ। ਇਸ ਤਰ੍ਹਾਂ ਕਿਤਾਬਾਂ ਦੀਆਂ ਅਲਮਾਰੀਆਂ ਦੇ ਮੋਕਲੇ ਤੇ ਦਰਿਗੇ ਜਹਾਨ ਵਿੱਚ ਉਹਦੀਆਂ ਅੱਖੀਂ ਹਰ ਕਹੀਂ ਦੇ ਨਾਲ ਟੁਰ ਪਾਉਂਦੀਆਂ ਹਨ। ਉਹ ਲੋਕੇ ਨਾਲ ਆਪ ਸੂਹ ਕੱਢੇਂਦਾ ਤੇ ਵਤ ਆਪ ਹੀ ਅਣਸੂਹਾ ਥੀ वेंदा हा। ਉਹਦੀਆਂ ਅੱਖੀਂ ਵਿੱਚ ਇਹ ਗੱਲ ਦੀ ਤਰਸੱਲਾ ਬਖਤੀ ਹੈ, ਜੋ ਉਹ ਹਰ ਤਰ੍ਹਾਂ ਦੀਆਂ ਕਿਤਾਬਾਂ ਦੇ ਵਿਚਕਾਰ ਬੈਠੇ। ਉਹਦੀ ਬੂਥੀ ਤੇ ਕਿਤਾਬਾਂ ਪੜ੍ਹਨ ਦੇ ਨਾਲ ਕਿਤਾਬਾਂ ਨਾ ਪੜ੍ਹਨ ਦੀ ਵੀ ਧੱਜ ਹੈ। ਥੋੜੇ ਚਿਰ ਪਿੱਛੋਂ ਰਾਹਤ ਪਟੋਲੀ ਤੇ ਹਬੀਬ ਫੁਲਾਈ ਵੀ ਲਾਇਬ੍ਰੇਰੀ ਵਿੱਚ ਪਹੁੰਚ ਜਾਏ ਤੇ ਇੱਕ ਫੇਰੀ ਵਤ ਨਾਰੰਗੀ ਕੂ ਆਪਣੇ ਇਕੱਠੇ ਦੇਖ ਕੇ ਖੁਸ਼ ਥੇ। ਉਹ ਲਾਇਬ੍ਰੇਰੀ ਦੀ
ਖੁੱਲੀ ਗੈਲਰੀ ਵਿੱਚ ਰਲ ਬੈਠੇ, ਜਿੱਥਾਂ 10-12 ਕੁਰਸੀਆਂ ਤੇ 3-4 ਸ਼ੀਸ਼ੇ ਦੇ ਚੌਖਟਾਂ ਵਾਲੀਆਂ ਮੇਜ਼ਾਂ ਵਿਛਲ ਹਨ। ਰਾਤ ਪਟੋਲੀ ਨਾਰੰਗੀ ਕੇ ਡੇਦਿਆਂ ਬੋਲੀ, ਤੈਨੂੰ ਮਿਲ ਕੇ 100 ਕਿਤਾਬਾਂ ਪੜ੍ਹਨ ਜਿਤਨੀ ਖੁਸ਼ੀ ਥਈ ਏ। ਨਾਰੰਗੀ ਇਹ ਗੱਲ ਸੁਣ ਕੇ ਮੁਸਕੀ ਤੇ ਹਲਵਾਈ, ਇਹ ਸਾਰੀ ਖੁਸ਼ੀ ਇੱਕ ਫੇਰੀ ਵਤ ਮਿਲ ਬਾਵਣ ਦੀ ਏ। ਈ ਭੌਂਦੇ ਤੇ ਗਿੜਦੇ ਕੁर्रे ਉੱਤੇ ਇਕੱਠਾ ਥੀਵਣ ਜਣੇ ਦਾ ਸੋਭ ਹੈ, ਤੇ ਦੂਜੀ ਫੇਰੀ ਵਲ ਮਿਲ ਬਾਵਣ ਜਣੇ ਦਾ ਭਾਗ ਹੈ। ਅਸਾਂ ਮੁਲਤਾਨ ਤੇ ਉੱਚ ਦੇ ਕਹੀਂ ਅਜੋਕੇ ਸੁਭਾਗ ਵਿੱਚੋਂ ਇਕੱਠੇ ਥਏ ਹੈ। ਹਬੀਬ ਫੁਲਾਈ ਬੋਲਿਆ, ਅਸਾਂ ਕਈ ਨਵੇਂ ਬੁਲਾਰੇ ਵਿੱਚ ਮਿਲੇ ਹੈ, ਜਡਣ ਸਾਰੇ ਬਹੁ ਸਾਰੇ ਵਿਚਾਰ ਹੌਲੇ ਹੌਲੇ ਮੁਹਾਂਦਰੇ ਪੈ ਚਲੇਂਦੇ ਹਨ। ਮੈਨੂੰ ਲੱਗਦੇ ਜੋ ਅਸਾਂ ਕੋਈ ਗਾਲ ਕਰਨ ਸੰਗੇ ਇਕੱਠੇ ਥੀਂਦੇ ਹੈ। ई मुद विच मुजफ्फर बुखारी भी लाइब्रेरी पहुंचाया। ई घड़ी एक घाबरी हुई मौसम भी किताबां दिया अलमारियां दे ई पासों गैलरी दी एक मेज उत्ते अखीं झमकेंदी बैठी है। एक मुद तू ई रुत ई शहर दी रूहानियत नामे गल अंदर फुल्लां पंजां दे हार घत के पई भजदी है। एक अरसे तू ए रुत नंगे पैरे टुरदी ते हत्थे विच कासा घेन के हिक दरगाहूं दूजी तई पई द्रुकदी है। ये मौसम अगरबत्ती ते हरबल दी सुगंध दी हेलक है, ते कहीं भुवाली विचों छंडू डेवण ते वांदा थेवण दी जात पई खेडदी है। ये मौसम अदुतिया दी मूंझ ते वहदतुल वजूद दे कलेपे विच आ गई है। ई कड़ाई विचों लोके दियां बूथियां भी हिक्के सवियां दिसण पै गईयां हन। ਉਹ ਮੌਤ ਤੇ ਹਯਾਤੀ ਬਾਰੇ ਹਿੱਕੇ ਸਮਿਆਂ ਗੱਲ ਹੀ ਕਰਿੰਦੇ ਹਨ ਤੇ ਆਪਣੀ ਮੈਂ ਦਾ ਕੁਸ਼ਤਾ ਕਰਿੰਦੇ ਹਨ। ਇਹ ਸ਼ਹਿਰ ਦਾ ਸਭ ਤੋਂ ਵੱਡਾ ਹਕੀਮ ਉਭੋ ਹਾ ਜਿਹੜਾ ਲੋਕਾਂ ਦੀ ਮੈਂ ਨੂੰ ਖਰਲ ਕਰ ਦੇਵੇ। ਇਹ ਸ਼ਹਿਰ ਦੇ ਫੁੱਟਪਾਥਾਂ, ਬਾਗਾਂ ਤੇ ਚੌਕਾਂ ਵਿੱਚ ਇੰਜੇ ਲੋਕ ਦਰਿਆ ਵਿਛਾ ਕੇ ਬੈਠੇ ਹਨ ਜਿਹੜੇ ਲੋਕਾਂ ਦੀ ਮੈਂ ਮਾਰਨ ਦੀ ਵੀ ਟੱਕੇ ਗਿੰਦੇ ਹਨ। ਲਾਇਬ੍ਰੇਰੀ ਦੀ ਗੈਲਰੀ ਵਿੱਚ ਉਹ ਸਭ ਇੱਕ ਦੂਜੇ ਨਾਲ ਗੱਲ ਹੀ ਬੈਠੇ ਕਰਿੰਦੇ ਹਨ ਤੇ ਉਹਨਾਂ ਦਾ ਧਿਆਨ ਇਹ ਸ਼ਹਿਰ ਉੱਤੇ ਲੱਥੇ ਹੋਏ ਉਪਰਪ ਤੋਂ ਟੁਰ ਪਿਆ। ਹਬੀਬ ਫੁਲਾਈ ਆਖਿਆ, ਮੈਨੂੰ ਇਹ ਸ਼ਹਿਰ ਇੱਕ ਡਰੇ ਹੋਏ ਸਈੜ ਵਾਂਗੂ ਲੱਗਦੇ, ਜਿਹਦੀ ਬੂਥੀ ਪਿੱਛੋਂ ਵਹਦਤੁਲ ਵਜੂਦ ਦੀ ਧੜਕ ਲੱਗ ਗਈ ਹੈ। ਲਿਖਾਰੀ ਬੋਲਿਆ, ਹਾਕਿਮ ਦਾ ਵਸ ਲੱਗੇ ਤਾਂ ਉਹ ਆਪਣੇ ਦਰਖਾਨ ਖਾਨਿਆਂ ਵਿੱਚ ਕਾਠ ਦੇ ਹਿੱਕੇ ਸਮੇਂ ਬੰਦੇ ਘੜੇ ਜਿਹੜੇ ਗਲੀਆਂ ਤੇ ਬਾਜ਼ਾਰਾਂ ਵਿੱਚ ਆਪਣੀ ਮੈਂ ਤੂੰ ਵਾਂਦੇ ਥੀ ਕੇ ਖਟ ਖਟ ਕਰੇਂਦੇ ਹੋਏ ਟੁਰਨ। ਇਸ਼ਾਰ ਦਾ ਨਿਰਵਾਣ ਘਰ ਬਹੁ ਹੀਣੇ ਬੰਦੇ ਘੜੇਂਦਾ ਹੈ। ਇਸ਼ਾਰ ਦਾ ਤਸਵਫ ਖਾਨਾ ਅਸਮਾਨ ਕੂ ਦੇਸ ਤੇ ਭੋਏ ਕੂ ਪਰਦੇਸ ਆਦਾ ਹੈ। ਇਹ ਲਾਇਬ੍ਰੇਰੀ ਵਿੱਚ ਇੱਕ ਲਿਖਾਰੀ ਉਹ ਹਯਾਤੀ ਦੀ ਗੱਲ ਪਿਆ ਕਰਿੰਦਾ ਹਾ ਜਿਹੜੀ ਸ਼ਾਂਤੀ ਤੇ ਮੁਕਤੀ ਦੇ ਦੋਖੇ ਵਿੱਚ ਆ ਗਈ ਹੈ, ਜਿਹੜੀ हिकड़त दी बेरंगी को रंग समझेंदी है, जंदा मुख नित दियां लुकावटां विच बेमुखा थींदा वेंदा हा। ई लाइब्रेरी विच राहत पटोली भी बैठी है ਜਿਹੜੀ अपनी प्रीत विच मुल्तान दे पुराण विचों नियारी थी के निकथी है, ਜਿਹੜੀ हबीब फुलाई नाल अपने कहीं मेल विचों नित तकड़ी है। ई लाइब्रेरी विच नारंगी भी बैठी है जै उच शहर दी पुराणता विचों अपनी होंद को अग्गां टोरिया हा, जै उच दियां खनगाहीं दी छां तो हटवां धुप दा रस्ता चुनिया हा, जै भोपियां दी जात को रद्द कीता ते अपनी घाबिर को बचा गिता हा। ई लाइब्रेरी विच ਉਹ ਇੱਕ ਜਣਾ ਵੀ ਬੈਠਾ हा ਜਿਹੜਾ 500 ਸਾਲ ਪਹਿਲੇ ਕਤਲ ਥੀਵਣ ਵਾਲੀ ਇੱਕ ਤ੍ਰੇਮਿਤ ਹੀਰ ਦੇ ਕਤਲ ਦੀ FIR ਦਰਜ ਕਰਾਉਣ ਚਾਹੁੰਦਾ हा। ਉਹ ਆਪਣੇ ਖਾਬੇ ਉਧਰੇਵੇਂ ਤੇ ਉਥਾਰਿਆਂ ਨੂੰ ਮਨੇਂਦਾ हा ਤੇ ਲੋਕਾਂ ਦੇ ਖਾਬੇ ਉਧਰੇਵੇਂ ਤੇ ਉਥਾਰਿਆਂ ਨੂੰ ਆਦਰ ਦਿੰਦਾ हा। ਇਹ ਵੇਲੇ ਮੁਜ਼ੱਫਰ ਬੁਖਾਰੀ ਵੀ ਨਾਲ हा ਜਿਹੜਾ ਸਿਗਰਟ ਪੀਵਣ ਤੇ ਸੰਗਤਿਆਂ ਕੀਤੇ ਚਾਹ ਪਾਣੀ ਦਾ ਆਹਰ ਕਰਨ ਲਾਇਬ੍ਰੇਰੀ ਤੋਂ ਬਾਹਰ ਵਗ ਗਿਆ हा। ਉਹ ਡੀਜੇ ਦੀ ਨਾਰੰਗੀ ਇਕੱਠੇ
इरफान हैदर एडवोकेट के दफ्तर पुज्जा तो मुजफ्फर बुखारी उतना पहले बैठा हा। मुजफ्फर बुखारी ते इरफान हैदर उन्हां को अपनी कुर्सियां तो उठी ते सीने ते हथ धर के आदर दिता। एक जने दा दूजे आम जने कीते आदर देवतावां ते खुदावां दे आदर तू असलों वखरा काम है। कई जने दा दूजे जने को सीने ते हथ रख के मिलन ई भोए ते उंदे जम्मण ते जीवन दी मनायत है। एक जने दा स्वागत उंदी होंद ते उंदे घेर को मनण दा सनीहा है। उन्हां दी जीवन दे ई धारे को मान दिता ते अपनी कुर्सियां ते बैठ है। इरफान हैदर एडवोकेट बिस्किट दा एक डब्बा प्लेट विच खोलिया ते दफ्तर विच एक नीगर को चाह दा आख्या। हीर दे मुकदमा कत्ल दी फाइल एडवोकेट अगू लाथी है। इरफान हैदर आख्या, थानेदार अता मुहम्मद फहीम इहो कुछ ही कर सकदा हा। ਉਹ ਕਹੀਂ किस्से विच कत्ल उंदी जाह ते वेले मुदय्यत ते गवाहियां को समझण दी सुरत ही नहीं रखदा। उंदे लेखे रियासती कानून गमले विच लग्या होया एक वण है ਜਿਹੜਾ ਕੱਢਣ ਦਾ ਵਧਣੂ ਤੇ ਫਲ ਫੁੱਲ ਦੇਵਣੂ ਰਹਿ ਗਿਆ ਹੈ। दू जने दफ्तर विच आए पर एडवोकेट उन्हां को निमाशा वेले मिलण दा आख्या ते अपनी गाल टोरी। ਇਹ मुकदमा रियासती कानून अगू एक आम जने दी चिंता है। इह चिंता ही ई रियासत को जीवन दे कई नवे चज नाल गण सकदी है। नारंगी ई मुकदमे दी वाहतकारी को समझना चाहती है। वकील बोलिया, असां ये मुकदमा लड़ सकते हैं। साडे एक पासे रियासती कानून ते दूजे पासे धरती वासियां दी हिकमत है। असां ई मुकदमे दी FIR भावें रियासती कानून मूजिब कटवाई है ते सैशन कोर्ट विच पटिशन भी ई कानून विचों ही देसूं, पर साडा सारा मुद्दा अपने लोक विहार विचों है। इहो अजोका वधारा है। ई रियासती कानून ते साडे लोक विहार विच किथई कोई मेल नहीं, पर वल भी असां लड़सूं। इहो अजोका टकरा है। वकील दा मुंशी एक फाइल मेज उत्ते रख गया। मैं समझदा जो ये छड़ा कत्ल दा मुकदमा नहीं, भल जीवन दे विहारूं एक जिम्मेवारी है। मैकू ये आदे हुए खुशी पई थींदी है जो मैं ई मुकदमे दा वकील हाँ। उन्हां सारिया इरफान हैदर एडवोकेट को थोड़े वंदी विचों डिठा। मुजफ्फर बुखारी बोलिया, ये मुकदमा हुण केड़ी वाट टुरसी। चाह मेज ते आ गई है ते इरफान हैदर मेहमाने तू खंड दा पुछा। चाह बनाई ते बोलिया, असां SHO तरफों FIR दर्ज न थीवण उत्ते सैशन कोर्ट विच पटिशन पैसूं। ਉਹ ਦੋਵੇਂ ਆਪਣੇ ਕਮਰੇ ਵਿੱਚ ਬੈਠੇ ਹਨ ਤੇ ਬਾਹਰੋਂ ਮੁਲਤਾਨ ਦੀ ਰਾਤ ਦਾ ਪਹਿਲਾ ਪਹਾਰ ਪਿਆ ਲੰਘਦਾ ਹਾ। ਅੰਦਰੂਨ ਤੇ ਬਰੂਨ ਸ਼ਹਿਰ ਦੀਆਂ ਗਲੀਆਂ ਜਾਗਦਿਆਂ ਪਈਆਂ ਹਨ ਤੇ ਬੂਹੀਆਂ ਤੇ ਲੋਕਾਂ ਦੀ ਆਵਾਨ ਜਾਰੀ ਹੈ। ਕਈ ਘੜੀ ਵਿੱਚੋਂ ਨਾਰੰਗੀ ਬੋਲੀ, ਬਹੁ ਵੱਡੇ ਘੇਰਿਆਂ ਵਿੱਚ ਇਹ ਸ਼ਹਿਰ ਜਿੰਦਾ ਰਹਿ ਗਏ। ਉਹ ਨਾਰੰਗੀ ਕੋ ਡਿੱਠਾ ਤੇ ਬੋਲਿਆ, ਇਹ ਸ਼ਹਿਰ ਅਦਵੀਤਾ ਤੇ ਵਹਦਤੁਲ ਵਜੂਦ ਦੀ ਕੁਰਾੜੀ ਪਕੜ ਵਿੱਚੋਂ ਵੀ ਲੋਕਾਂ ਦੇ ਨਾਂ ਤੇ ਬੂਥਿਆਂ ਯਾਦ ਰੱਖੇਂਦਾ ਹੈ। ਦਰਗਾਹੀਂ ਦੀ ਧਮਾਲ ਪਿੱਛੋਂ ਵੀ ਗਲੀਆਂ ਦੇ ਨਿੱਕੇ ਨਿੱਕੇ ਨਾਚ ਨੂੰ ਜਾਹ ਦੇਂਦਾ। ਸੂਫੀਆਂ ਦੇ ਸਮਾ ਪਿੱਛੋਂ ਵੀ ਖਾਜਾ ਸਰਾਵਾਂ ਦੇ ਵਿਅਮ ਦੇ ਗੀਤ ਸੁਣਦਾ ਹੈ। ਇਹ ਸ਼ਹਿਰ ਰਾਹ ਵਿੱਚ ਖੜ ਕਸਬਿਆਂ को ਖਰਚਾ ਦੇ ਕੇ ਆਦਾ ਹੈ ਜੋ ਤੁਸਾਂ ਆਪਣੇ ਘਰ ਵੰਜੋ। ਨਾਰੰਗੀ ਵਤ ਬੋਲੀ, ਆਪਣੇ ਵਲਵਲ ਦੇ ਕੁਠਾਲ ਨੀਲਿਆਂ ਸਿੱਲਾਂ ਦੀ ਵਲਦਣ ਤੇ ਓਪਰੇ ਭਾਸ਼ਣ ਦੇ ਹੋਂਦਿਆਂ ਵੀ ਇਹ ਸ਼ਹਿਰ ਨਹੀਂ ਝੁਰਿਆ। ਇਹ ਸ਼ਹਿਰ ਦੀਆਂ ਗਲੀਆਂ ਕਾਠ ਜਾਂ ਪੱਥਰ ਵਿੱਚ ਨਹੀਂ ਵਟੀਜਾਂ। ਕਿਥਈ ਨਾ ਕਿਥਈ ਇਹ ਸ਼ਹਿਰ ਦੇ ਦਿਲ ਦੀ ਪਨ ਚੱਕੀ ਚਲਦੀ ਰਹਿ ਗਈ ਹੈ। ਕਿਥਈ ਨਾ ਕਿਥਈ ਇਹ ਸ਼ਹਿਰ ਦੇ ਚੇਤੇ ਦਾ ਦੀਵਾ ਬਲਦਾ ਰਹਿ ਗਿਆ ਹੈ। ਉਹ ਆਖਿਆ, ਇਹ ਸ਼ਹਿਰ ਮਸੀਤਾਂ ਤੇ ਦਰਗਾਹਾਂ ਦੇ ਨਾਲੋਂ ਪੌੜੀਆਂ ਲਹਿ ਕੇ ਤਰਬ ਬਾਜ਼ਾਰ ਤੇ ਹੀ ਵਹਿੰਦਾ ਹੈ।
ਬਹੁਤ ਸਾਰਿਆਂ ਗਲੀਆਂ ਦੇ ਢੇਰ ਸਾਰੇ ਘਰਾਂ ਵਿੱਚ ਤਰਕਾਰੀ ਪੁੱਜੇਂਦਾ ਹੈ। ਬਹੁਤ ਸਾਰਿਆਂ ਅਣਪੜ੍ਹਿਆਂ ਤ੍ਰੇਮਤੀ ਦੇ ਬਾਲੇ ਨੂੰ ਸਕੂਲ ਪੁੱਜੇਂਦਾ ਤੇ ਪਿਓ ਦੇ ਖਾਨੇ ਵਿੱਚ ਆਪਣਾ ਨਾਂ ਲਿਖਵੇਂਦਾ ਹੈ। ਇਹ ਸ਼ਹਿਰ ਅੰਦਰੋਂ ਇੱਥੋਂ ਦੇ ਕੁੱਠੇ ਹੋਏ ਕਦੀਮੀ ਵਸਨੀਕਾਂ ਨਾਲ ਹੱਥ ਮਿਲਾ ਕੇ ਰੱਖਦਾ ਹੈ। ਉਹਨਾਂ ਦੇ ਘਰ ਸੂਤਰ ਕਤਵੇਂਦਾ, ਰੇਸ਼ਮ ਬਣਵੇਂਦਾ, ਗੁਲਦਾਨ ਬਣਵੇਂਦਾ, ਲੱਕੜ ਦੇ ਖਿਡਾਵਣੇ ਘੜਵੇਂਦਾ ਤੇ ਛੇਬੇ ਛਿਪਵੇਂਦਾ ਹੈ। ਇਹ ਸ਼ਹਿਰ ਬਾਹਰਲੀ ਪਕੜਤ ਦੇ ਹੁੰਦਿਆਂ ਵੀ ਆਪਣੇ ਦਿਲ ਦੀ ਧੜਕਣ ਦੀ ਜਾਹ ਰੱਖੀ ਹੋਈ ਹੈ। ਉਹ ਦੇਰ ਤਾਈਂ ਘੇਰੇਵਾਤ ਆਏ ਹੋਏ ਇਹ ਸ਼ਹਿਰ ਦੀ ਜੀਵਨਕਾਰੀ ਤੇ ਬੁਲੇਂਦੇ ਰਹਿ ਗਏ। ਬਾਹਰੋਂ ਬਦਲੇ ਦੇ ਜੁੜਨ ਦਾ ਅਲਾਪ ਆਂਦਾ ਹਾ। ਨਰੰਗੀ ਦਾ ਧਿਆਨ ਇੱਕ ਫੇਰੀ ਵੱਧ ਦੁਖਾਨੀ ਰੇਲਵੇ ਅੰਜਣ ਦੇ ਮਾਡਲ ਤੋਂ ਗਿਆ। ਉਹ ਬੋਲੀ, ਇਹ ਅੰਜਣ ਅੰਗਰੇਜ਼ਾਂ ਦੇ ਢੱਪ ਦੀ ਨਿਸ਼ਾਨੀ ਹੈ, ਤੈਨੂੰ ਕਿਵੇਂ ਲੱਗਦੇ? ਉਹ ਚੰਗਾ ਲੱਗਿਆ ਜੋ ਨਰੰਗੀ ਅੱਜ ਬਹੁਤ ਸਾਰੀਆਂ ਗਾਲਾਂ ਕੀਤੀਆਂ। ਉਹ ਨਰੰਗੀ ਦੇ ਨੇੜ ਵਿੱਚੋਂ ਬੋਲਿਆ, ਭਾਵੇਂ ਇਹ ਰੇਲਵੇ ਦੁਖਾਨੀ ਇੰਜਣ ਅੰਗਰੇਜ਼ਾਂ ਦੀ ਕਬਜ਼ਾਗੀਰੀ ਨਾਲ ਗੰਢਿਲ ਹੈ, ਜਿਵੇਂ ਘੋੜਾ ਬੀਆਂ ਕੌਮਾਂ ਦੀ ਚੜਮਾਰੀ ਨਾਲ ਬੱਧਿਲ ਹੈ, ਪਰ ਮੈਂ ਅੰਗਰੇਜ਼ਾਂ ਜਾਂ ਬੀਆਂ ਕੌਮਾਂ ਨਾਲ ਝੇੜੇ ਵਿੱਚ ਇਹ ਇੰਜਣ ਜਾਂ ਘੋੜੇ ਨਾਲ ਵੈਰ ਨਹੀਂ ਰੱਖਦਾ। ਉਹ ਆਖਿਆ, ਮੇਰਾ ਝੇੜਾ ਘੋੜ ਸਵਾਰੇ ਨਾਲ ਹੈ, ਘੋੜੇ ਨਾਲ ਨਹੀਂ। ਇਵੇਂ ਹੀ ਮੇਰਾ ਝੇੜਾ ਅੰਗਰੇਜ਼ਾਂ ਨਾਲ ਹੈ, ਇਹ ਦੁਖਾਨੀ ਰੇਲਵੇ ਇੰਜਣ ਨਾਲ ਨਹੀਂ। ਅੱਜ ਘੋੜਾ ਹੋਵੇ ਜਾਂ ਰੇਲਵੇ ਇੰਜਣ, ਇਹ ਧਰਤੀ ਨਾਲ ਗੰਢੀਜ ਗਏ ਤੇ ਉਹਨਾਂ ਤੇ ਕਾਬੜ ਨਹੀਂ ਬਣਦੀ। ਨਰੰਗੀ ਇੱਕ ਵਾਰੀ ਵੱਧ ਰੇਲ ਇੰਜਣ ਦੇ ਮਾਡਲ ਨੂੰ ਡਿੱਠਾ ਤੇ ਬੋਲੀ, ਇਸ ਸ਼ਹਿਰ ਵਿੱਚ ਅੰਗਰੇਜ਼ਾਂ ਦੀਆਂ ਕਬਰਾਂ, ਰੇਲਵੇ ਸਟੇਸ਼ਨ, ਚਰਚ, ਹਸਪਤਾਲ, ਘੰਟਾ ਘਰ। ਉਹ ਫਰਿੱਜ ਵਿੱਚੋਂ ਨਰੰਗੀ ਕਿਤੇ ਅਮਰੂਦ ਦੇ ਰਸ ਦਾ ਇੱਕ ਟਿਨ ਪੈਕ ਗਿਣ ਆਇਆ ਤੇ ਬੋਲਿਆ, ਮੈਂ ਅੰਗਰੇਜ਼ ਦੀਆਂ ਕਬਰਾਂ ਬਾਰੇ ਪਹਿਲੇ ਵੀ ਆਖਿਆ ਹਾ ਜੋ ਮੇਰੇ ਕੋਲ ਇਹਨਾਂ ਕਿਤੇ ਫੁੱਲ ਹਨ, ਜੋ ਇਹ ਧਾੜਲ ਸਾਡੀ ਮਿੱਟੀ ਵਿੱਚ ਸੁੱਤੇ ਪੈਣ। ਅੱਜ ਇਹਨਾਂ ਸਾਰੀਆਂ ਕਲੋਨੀਅਲ ਇਮਾਰਤਾਂ ਕਿਤੇ ਚੰਗਾਈ ਜੋ ਇਹ ਸਾਡੇ ਸ਼ਹਿਰ ਦਾ ਹਿੱਸਾ ਹਨ। ਮੈਂ ਇਹਨਾਂ ਬਾਰੇ ਕਹੀਂ ਕੋ ਮੰਦਾ ਨਾ ਬੋਲਣ ਦੇ ਸਾਂ। ਉਹ ਆਪਣੀ ਗਾਲ ਨੂੰ ਅੱਗੋਂ ਟੋਰਿਆ। ਇਵੇਂ ਹੀ ਮੈਂ ਆਪਣੀ ਸਾਰੀ ਘਾਬਰ ਤੇ ਝੇੜੇ ਦੇ ਹੁੰਦਿਆਂ ਵੀ ਇਹਨਾਂ ਨੀਲਿਆਂ ਸਿੱਲਾਂ ਨੂੰ ਵਿਗਾੜਨ ਦੀ ਮੋਕਲ ਨਾ ਦੇ ਸਾਂ। ਜਿਵੇਂ ਇਹੀ ਨੀਲਿਆਂ ਸਿੱਲਾਂ ਪਿੱਛੋਂ ਦੀ 18ਵੀਂ ਦਰੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ। 19ਵੀਂ ਦਰੀ ਘਿਣ ਕੇ ਵੱਲ ਹਾਜ਼ਰ ਥੀ ਸਾਂ। ਵੇਲੇ ਤੱਕ ਮੈਂ ਕੋਈ ਇਜਾਜ਼ਤਾਂ ਦਿਓ। ਅੱਲਾਹ ਬੇਲੀ।